ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਰੈਗੂਲੇਸ਼ਨਸ ਇਸ਼ੂ ਕੀਤੀਆਂ ਆ ਤੇ ਡਾਕਾ ਨੂੰ ਬਚਾਉਣ ਦੇ ਲਈ ਤੇ ਉਹਨੂੰ ਹੋਰ ਮਜ਼ਬੂਤ ਕਰਨ ਲਈ। ਹਾਂਜੀ, ਸੋ ਡਾਕਾ ਦੇ ਲਈ ਡਾਕਾ ਦਾ ਜਿੱਦਾਂ ਸਾਰਿਆਂ ਨੂੰ ਪਤਾ ਹੈ ਨਾ ਕਿ ਕਾਫੀ ਪੋਲੀਟੀਸਾਈਜ਼ ਸੀਗਾ। ਓਬਾਮਾ ਹੁਣਾਂ ਨੇ ਪਾਸ ਕੀਤਾ ਸੀਗਾ ਡਾਕਾ ਦਾ ਪ੍ਰੋਗਰਾਮ, ਤੇ ਜਿਹਦੇ ਵਿੱਚ ਕਿ ਜਿਹੜੇ ਛੋਟੇ ਹੁੰਦੇ ਤੋਂ ਇੱਥੇ ਆਏ ਸੀਗੇ ਉਹਨਾਂ ਨੂੰ ਵਰਕ ਆਥੋਰਾਈਜੇਸ਼ਨ ਮਿਲ ਜਾਂਦੀ ਸੀ, ਕੱਚੇ ਜਿਹੜੇ ਐਜ਼ ਅ ਚਿਲਡਰਨ ਆਏ ਸੀਗੇ ਨਾ। ਤੇ ਡਾਕਾ ਦਾ ਮਤਲਬ ਇਹ ਹੈ ਕਿ ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ, ਕਿ ਜਿਹਨਾਂ ਨੂੰ ਪੇਰੈਂਟਸ ਲੈ ਕੇ ਆ ਗਏ ਸੀਗੇ। ਤੇ ਇਹਦੇ ਵਿੱਚ ਜ਼ਿਆਦਾ ਜਿਹੜੇ ਹੈਗੇ ਉਹ ਸਾਊਥ ਅਮਰੀਕਾ ਦੇ ਲੋਕੀ ਜਿਹੜੇ ਜ਼ਿਆਦਾ ਸੀਗੇ। ਸੋ ਉਹਦੇ ਉੱਤੇ ਕਾਫੀ ਇਹਨਾਂ ਦੀ ਬੈਟਲ ਚੱਲਦੀ ਰਹੀ। ਕਦੀ ਸੁਪਰੀਮ ਕੋਰਟ ਦੇ ਵੀ ਟਰੰਪ ਨੇ ਵੀ ਕੈਂਸਲ ਕਰਨ ਦੀ ਕੋਸ਼ਿਸ਼ ਕੀਤੀ, ਸੁਪਰੀਮ ਕੋਰਟ ਵੀ ਗਿਆ 2 ਵਾਰੀ ਰਾਊਂਡ ਲਾ ਕੇ ਆਇਆ, ਕਈ ਇੰਜੰਕਸ਼ਨਸ, ਕਾਫੀ ਪੋਲੀਟੀਸਾਈਜ਼ ਜਿੱਦਾਂ ਹੋਇਆ। ਤੇ ਜਿਹੜੀ USCIS ਉਹਨਾਂ ਦੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ ਅਲੇਹਾਂਡਰੋ ਮਾਯੋਰਕਾਸ, ਉਹਨਾਂ ਨੇ ਅਨਾਊਂਸ ਕੀਤਾ ਕਿ ਆਪਾਂ ਨੂੰ ਹੁਣ ਕੁਛ ਨਾ ਕੁਛ ਕਰਨਾ ਪੈਣਾ, ਕਿਉਂਕਿ ਬਾਈਡਨ ਨੇ ਵੀ ਬਹੁਤ ਵੱਡੇ ਵਾਅਦੇ ਕੀਤੇ ਆ ਕਿ ਇਮੀਗ੍ਰੇਸ਼ਨ ਦੇ ਵਿੱਚ ਚੇਂਜ ਕਰ ਦੇਣਾ, ਰਿਫਾਰਮ ਲੈ ਕੇ ਆਉਣਾ, ਖੇਤੀਬਾੜੀ ਵਾਲੇ ਪੱਕੇ ਕਰ ਦੇਣੇ, ਡਾਕਾ ਵਾਲੇ ਪੱਕੇ ਕਰ ਦੇਣੇ। ਪਰ ਤੁਸੀਂ ਦੇਖੋ ਕਿ ਹੋਇਆ ਨਹੀਂ ਕੁਛ ਖਾਸ, ਰਾਈਟ। ਉੱਦਾਂ ਇਹ ਆ ਕਿ ਗੇਟ ਇਹਨਾਂ ਨੇ ਜ਼ਰੂਰ ਖੋਲ੍ਹਤੇ, ਲੋਕੀ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਅੰਦਰ ਆਏ ਆ। ਇਹ ਚੀਜ਼ ਦੀ ਇਹਨੂੰ ਹੁਣ ਇਹਦਾ ਉਹ ਕ੍ਰੈਡਿਟ ਤਾਂ ਨਹੀਂ ਲੈ ਸਕਦੇ, ਕਿਉਂਕਿ ਹੁਣ ਇੱਦਾਂ ਤਾਂ ਕਹਿ ਨਹੀਂ ਸਕਦੇ ਕਿ ਇਲੈਕਸ਼ਨ ਜਿੱਤਣ ਲਈ ਕਿ ਆਪਾਂ ਬਹੁਤ ਜ਼ਿਆਦਾ ਇਮੀਗ੍ਰੈਂਟ ਅੰਦਰ ਬੁਲਾ ਲਿਆ, ਉਹ ਤਾਂ ਇਹਨਾਂ ਦੇ ਅਗੇਂਸਟ ਜਾਣਾ। ਸੋ ਉਹਨਾਂ ਨੂੰ ਹੁਣ ਇਹ ਹੈ ਕਿ ਇੱਕ ਇਲੈਕਸ਼ਨ ਟਾਈਮ ਆ ਤੇ ਚੇਂਜ ਕੋਈ ਆਇਆ ਨਹੀਂ, ਕੋਈ ਖਾਸ ਵੱਡਾ ਪ੍ਰੋਗਰਾਮ ਲੀਗਲੀ ਚੇਂਜ ਨਹੀਂ ਹੋਇਆ। ਸੋ ਹੁਣ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਡਾਕਾ ਦਾ ਸੀਗਾ, ਇਹ ਕਹਿੰਦੇ ਕਿ ਆਪਾਂ ਆਪਣੇ ਲੈਵਲ ਤੇ ਉਹਨੂੰ ਰੂਲ ਮੇਕਿੰਗ ਉਹਦੀ ਪ੍ਰੋਸੈਸ ਦੇ ਵਿੱਚ ਇਹ ਹੈਗਾ ਕਿ ਆਪਾਂ ਇੱਕ ਰੂਲ ਪਾਸ ਕਰਨਾ ਕਿ ਡਾਕਾ ਨੂੰ ਫੋਰਟੀਫਾਈ ਕਰ ਦੇਣਾ ਪਹਿਲਾਂ। ਉਹਨਾਂ ਨੂੰ ਲੱਗਦਾ ਕਿ ਇਹ ਕਰਨ ਨਾਲ ਸ਼ਾਇਦ ਇਹ ਜਿਹੜਾ ਪ੍ਰੋਗਰਾਮ ਥੋੜ੍ਹਾ ਜਿਹਾ ਮਜ਼ਬੂਤ ਹੋਵੇ। ਸੋ ਇਹਦੇ ਵਿੱਚ 8 ਲੱਖ ਤੋਂ ਜ਼ਿਆਦਾ ਜਿਹੜੇ ਯੰਗ ਲੋਕੀ ਹੈਗੇ ਆ ਇਹਦਾ ਬੈਨੀਫਿਟ ਲੈਂਦੇ ਆ, ਜਿਹਨਾਂ ਨੂੰ ਕਿ ਵਰਕ ਪਰਮਿਟ ਮਿਲੇ ਆ। ਉਹਨਾਂ ਨੂੰ ਇਹੀ ਕੰਟਰੀ ਜਿਹੜੀ ਅਮਰੀਕਾ ਹੀ ਹੈਗੀ ਆ, ਇਹਨੂੰ ਹੀ ਉਹ ਆਪਣਾ ਘਰ ਸਮਝਦੇ ਆ, ਕਿਉਂਕਿ 1 ਸਾਲ ਦਾ, 2 ਸਾਲ ਦਾ, 3 ਸਾਲ ਦਾ, ਬੜੀ ਛੋਟੀ ਉਮਰੇ ਉਹ ਜਿਹੜੇ ਸੀਗੇ ਉਹ ਆ ਗਏ ਸੀਗੇ ਆਪਣੇ ਪਰਿਵਾਰਾਂ ਦੇ ਨਾਲ। ਤੇ ਇਹਨਾਂ ਦਾ ਜਿਹੜਾ ਡੇਟਾ ਉਹ ਇਹ ਕਹਿੰਦਾ ਕਿ ਕਾਫੀ ਸਾਰੇ ਜਿਹੜੇ ਲੋਕੀ ਸੀਗੇ, ਇਹਨਾਂ 'ਚੋਂ ਬਹੁਤ ਜ਼ਿਆਦਾ ਡਾਕਟਰ, ਨਰਸ ਆ, ਜਿਹੜੇ ਕਿ ਅਮਰੀਕਾ ਦੀ ਜਿਹੜੀ ਅਮਰੀਕਨਸ ਹੈਗੇ ਉਹਨਾਂ ਦੀ ਹੈਲਥ ਸੇਫਟੀ ਦੇ ਲਈ ਕੰਮ ਕਰਦੇ ਆ। ਕਾਫੀ ਜ਼ਿਆਦਾ ਲੋਕੀ ਐਕਚੁਅਲੀ ਇਹਦੇ ਵਿੱਚ ਟੀਚਰਸ ਆ, ਜਿਹੜੇ ਹੋਰ ਯੰਗਰ ਜਨਰੇਸ਼ਨ ਨੂੰ ਗਿਵ ਬੈਕ ਕਰਦੇ ਆ। ਕਾਫੀ ਸਾਰੇ ਲੋਕੀ ਮਿਲਟਰੀ ਦੇ ਵਿੱਚ ਵੀ ਈਵਨ ਹੈਗੇ ਆ ਕਿ ਮਿਲਟਰੀ ਦੇ ਵਿੱਚ ਸਰਵ ਕਰ ਰਹੇ ਆ ਡਾਕਾ ਦੇ ਉੱਤੇ। ਤੇ ਓਬਵੀਅਸਲੀ ਕੈਲੀਫੋਰਨੀਆ ਜਿਹੜਾ ਰਹਿੰਦਾ, ਨਿਊਯਾਰਕ ਜਿਹੜਾ ਰਹਿੰਦਾ, ਸਾਨੂੰ ਪਤਾ ਕਾਫੀ ਸਾਰੇ ਲੋਕੀ ਸਾਡੇ ਗੁਆਂਢੀ ਵੀ ਆ, ਸੱਜਣ ਮਿੱਤਰ ਵੀ ਆ, ਹੈ ਨਾ, ਕਈਆਂ ਦੇ ਫੈਮਿਲੀ ਮੈਂਬਰ ਵੀ ਆ। ਸੋ ਬਹੁਤ ਵੱਡਾ ਇਹ ਕਾਫੀ ਪ੍ਰੋਗਰਾਮ ਆ, ਕਾਫੀ ਲੋਕਾਂ ਨੇ ਇਹਦੇ ਵਿੱਚੋਂ ਦੀ ਬੈਨੀਫਿਟ ਲਿਆ। ਸੋ ਉਹਨਾਂ ਦਾ ਜਿਹੜਾ ਰੂਲ ਇਹਨਾਂ ਨੇ ਪਾਸ ਕੀਤਾ, ਉਹ ਕਹਿੰਦੇ ਕਿ ਜਿਹੜਾ ਐਗਜ਼ਿਸਟਿੰਗ ਕ੍ਰਾਈਟੀਰੀਆ ਸੀਗਾ ਓਬਾਮਾ ਹੁਣਾਂ ਨੇ ਜਿਹੜਾ ਪਬਲਿਸ਼ ਕੀਤਾ ਸੀ, ਉਹਨੂੰ ਆਪਾਂ ਮੇਨਟੇਨ ਕਰਕੇ ਰੱਖਣਾ ਤੇ ਵਰਕ ਆਥੋਰਾਈਜੇਸ਼ਨ ਦੇਣੀ ਹੈ 2-2 ਸਾਲ ਦੀ। ਤੇ ਇਹ ਕੋਈ ਲੌਫੁਲ ਸਟੇਟਸ ਨਹੀਂ ਹੈਗਾ, ਮਤਲਬ ਇਹਦਾ ਮਤਲਬ ਇਹ ਨਹੀਂ ਕਿ ਬੰਦਾ ਪੱਕਾ ਹੋ ਗਿਆ। ਸਿਰਫ ਵਰਕ ਪਰਮਿਟ ਦੇ ਪਰਪਸ ਲਈ ਇਹ ਹੈ ਕਿ ਕਈ ਚੀਜ਼ਾਂ ਦੇ ਲਈ ਇਹ ਲੌਫੁਲ ਸਟੇਟਸ ਦੇ ਬਰਾਬਰ ਮੰਨਿਆ ਜਾਊਗਾ। ਫॉर ਐਗਜ਼ਾਮਪਲ ਕਿ ਵਰਕ ਪਰਮਿਟ ਲਈ ਇਹ ਜਿਹੜਾ ਰੂਲ ਆ ਅਕਤੂਬਰ 31, 2022 ਤੋਂ ਸ਼ੁਰੂ ਲਾਗੂ ਹੋਣਾ। ਇੱਕ ਚੀਜ਼ ਇਹਦੇ ਵਿੱਚ ਨੋਟ ਕਰਿਓ, ਜਿਹੜਾ ਹੁਣ ਸਾਡਾ ਸ਼ੋਅ ਕਾਫੀ ਦੇਰ ਤੋਂ ਸੁਣ ਰਹੇ ਆ, ਰਾਈਟ, ਆਪਾਂ ਦੱਸਿਆ ਸੀਗਾ ਕਿ ਟੈਕਸਸ ਨੇ ਇੰਜੰਕਸ਼ਨ ਫਾਈਲ ਕੀਤੀ ਹੈ ਕਿ ਡਾਕਾ ਦੇ ਜਿਹੜੇ ਤੁਸੀਂ ਨਵੀਆਂ ਰਿਕੁਐਸਟਾਂ ਨਹੀਂ ਲੈ ਸਕਦੇ, ਪੁਰਾਣੀ ਵਾਲੀ ਜਿਹੜੀ ਤੁਸੀਂ ਰਿਨਿਊ ਕਰ ਸਕਦੇ ਆ। ਸੋ ਉਹ ਜਿਹੜੀ ਇੰਜੰਕਸ਼ਨ ਹੈਗੀ ਆ ਟੈਕਸਸ ਵਾਲੀ, ਉਹ ਅਜੇ ਵੀ ਇਫੈਕਟ ਦੇ ਵਿੱਚ ਆ, ਕਿਉਂਕਿ 5th ਸਰਕਿਟ ਦੇ ਵਿੱਚ ਕੇਸ ਜਿਹੜਾ ਪੈਂਡਿੰਗ ਆ। ਸੁਪਰੀਮ ਕੋਰਟ ਤੋਂ ਸਾਰਾ ਜਾ ਜੂ ਕੇ ਫਿਰ ਦੁਬਾਰਾ ਥੱਲੋਂ ਦੀ ਜਿਹੜੀ ਲਿਟੀਗੇਸ਼ਨ ਆ ਸ਼ੁਰੂ ਹੋਈ ਆ। ਸੋ ਹੁਣ ਜਿਹੜਾ ਇਹ ਇੰਜੰਕਸ਼ਨ ਸੀਗੀ, ਇਹਨੂੰ ਪਾਰਸ਼ਲ ਸਟੇ ਮਿਲੀ ਸੀਗੀ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਭਾਵੇਂ ਇਹਨਾਂ ਨੇ ਨਵਾਂ ਰੂਲ ਜਿਹੜਾ ਅਕਤੂਬਰ 31, 2022 ਤੋਂ ਪਾਸ ਕਰਤਾ, ਇਹਦੇ ਵਿੱਚ ਜਿਹੜੇ ਬ੍ਰੈਂਡ ਨਿਊ ਜਿਹੜੀ ਫਾਈਲਿੰਗ ਆ, ਜਿਹਨਾਂ ਨੇ ਕਦੀ ਫਾਈਲਿੰਗ ਨਹੀਂ ਕੀਤੀ, ਉਹਨਾਂ ਨੂੰ ਅਜੇ ਕੋਈ ਬੈਨੀਫਿਟ ਨਹੀਂ ਹੋਣਾ। ਜਿਹੜੀ ਪੁਰਾਣੇ ਸੀਗੇ, ਜਿਹਨਾਂ ਨੂੰ ਡਾਕਾ ਗ੍ਰਾਂਟ ਹੋਈ ਸੀ ਜਾਂ ਜਿਹਨਾਂ ਦਾ ਵਰਕ ਪਰਮਿਟ ਰਿਨਿਊ ਹੋਣਾ ਸੀਗਾ, ਉਹਨਾਂ ਨੂੰ ਇਹਦੇ ਵਿੱਚ ਫਾਇਦਾ। ਸੋ ਇਹ ਰੂਲ ਜਿਹੜਾ ਹੈਗਾ, ਇਹਦਾ ਰੂਲ ਮੇਕਿੰਗ ਕਮੈਂਟ ਪੀਰੀਅਡ ਇਹ ਸਾਰੇ ਤੋਂ ਪਾਸ ਹੋ ਚੁੱਕਾ ਇਹ, ਤੇ ਅਕਤੂਬਰ 31, 2022 ਤੋਂ ਇਹ ਸ਼ੁਰੂ ਹੋ ਜਾਣਾ। ਜੀ ਸੋ ਚਲੋ ਇਹ ਟਰਾਈ ਜਿਹੜੀ ਉਹ ਕਰ ਰਹੇ ਆ। ਸੋ ਜੀ ਆਪਾਂ ਥੋੜਾ ਜਿਹਾ ਬੈਕਗਰਾਉਂਡ ਜਿੱਦਾਂ ਦੇ ਦਈਏ ਵੀ ਡਾਕਾ ਦੇ ਲਈ ਅਪਲਾਈ ਕੌਣ ਕਰ ਸਕਦਾ ਸੀ, ਕੀ ਆਪਣੀ ਕਮਿਊਨਿਟੀ ਦੇ ਵੀ ਕੁਝ ਬੱਚੇ ਇਸ ਦੇ ਵਿੱਚ ਆ ਸਕਦੇ ਨੇ? ਅੱਛਾ, ਸੋ ਡਾਕਾ ਦੇ ਵਿੱਚ ਨਾ ਕਈ ਵਾਰੀ ਇਦਾਂ ਹੁੰਦਾ ਕਿ ਆਪਾਂ ਹੁਣ ਕੁਛ ਅਨਾਊਂਸ ਕੀਤਾ ਪ੍ਰੋਗਰਾਮ ਤੇ ਤਾਂ ਲੋਕੀ ਪੂਰੀ ਖਬਰ ਨਹੀਂ ਸੁਣਦੇ, ਉਹਨਾਂ ਨੂੰ ਲੱਗਦਾ ਕਿ ਨਵਾਂ ਸ਼ਾਇਦ ਕੋਈ ਵਰਕ ਪਰਮਿਟ ਵਾਲਾ ਆ ਗਿਆ। ਕਈ ਵਾਰੀ ਇੰਟਰਨੈਟ ਤੇ ਵੀ ਸਪੈਸ਼ਲੀ ਟਿਕਟੌਕ ਵੀਡੀਓ ਦੇ ਵਿੱਚ ਉਹ ਬੜਾ ਛੋਟਾ ਜਿਹਾ ਕਰਕੇ ਦੱਸਦੇ ਆ ਕਿ ਆਹ ਚੀਜ਼ ਪਾਸ ਹੋਈ ਆ, ਤੇ ਲੋਕਾਂ ਨੂੰ ਲੱਗਦਾ ਕਿ ਉਹਨਾਂ ਦੇ ਬੱਚਿਆਂ ਨੂੰ ਵੀ ਫਾਇਦਾ ਹੋ ਜਾਣਾ। ਇਹ ਸਾਰਿਆਂ ਦੇ ਬੱਚਿਆਂ ਨੂੰ ਫਾਇਦਾ ਨਹੀਂ ਹੋਣਾ। ਇਹਦੇ ਕਈ ਰਿਕੁਆਇਰਮੈਂਟ ਹੈਗੀਆਂ। ਰਿਕੁਆਇਰਮੈਂਟ ਇਹ ਹੈ ਕਿ ਜੂਨ 15, 2012 ਇਹਨਾਂ ਨੇ ਕੱਟ ਆਫ ਡੇਟ ਰੱਖੀ ਸੀਗੀ। ਜਵਾਕ ਆ ਜੂਨ 15, 2012 ਤੋਂ ਉਸ ਤਰੀਕ ਤੱਕ ਉਹ 31 ਸਾਲ ਤੋਂ ਥੱਲੇ ਦੀ ਉਮਰ ਦਾ ਹੋਣਾ ਚਾਹੀਦਾ
ਬਾਕੀ ਤੁਸੀਂ ਕੈਲਕੂਲੇਸ਼ਨ ਆਪ ਕਰ ਲਓ। ਹੂੰ। 2012 ਦੇ ਵਿੱਚ 31 ਸਾਲ ਦੀ ਉਮਰ ਤੋਂ ਛੋਟੀ ਹੋਣੀ ਚਾਹੀਦੀ ਉਹਦੀ ਉਮਰ। ਤੇ ਇਹ ਜਿਹੜਾ ਜਵਾਕ ਆ ਇਹ ਯੂਐਸ 'ਚ 16 ਸਾਲ ਦੀ ਉਮਰ ਤੋਂ ਪਹਿਲਾਂ ਐਂਟਰ ਕਰਨਾ ਚਾਹੀਦਾ। ਸੋ 2 ਰਿਕੁਆਇਰਮੈਂਟ ਆ ਗਈਆਂ, ਇੱਕ 16 ਸਾਲ ਦੀ ਛੋਟੀ ਉਮਰ ਤੋਂ ਪਹਿਲਾਂ ਜਿਹਦੇ ਘਰ ਦੇ ਲੈ ਕੇ ਆਏ ਉਹਨੂੰ, ਜਾਂ ਆਪ ਆਇਆ, ਕੱਚੇ ਤੌਰ ਤੇ ਆਇਆ, ਜਿਹਦੇ ਕੋਲ ਪੇਪਰ ਨਹੀਂ ਹੈਗੇ, ਠੀਕ ਤੇ ਹੈ। ਜੂਨ 2012 ਤੱਕ ਉਹ 31 ਸਾਲ ਦਾ ਨਹੀਂ ਹੋਣਾ ਚਾਹੀਦਾ। ਸੋ ਇਹਦੇ ਵਿੱਚ ਉਹ ਵਾਲੇ ਲੋਕੀ ਆਉਂਦੇ ਆ, ਬੱਚੇ ਆਉਂਦੇ ਆ ਜਿਹੜੇ ਜਦੋਂ ਓਬਾਮਾ ਨੇ ਪਾਸ ਕੀਤਾ ਸੀ ਉਹਨੂੰ ਪਤਾ ਸੀ ਕਿ ਬਾਅਦ 'ਚ ਵੀ ਲੋਕੀ ਆਈ ਜਾਣੇ ਆ। ਸੋ ਉਹਨਾਂ ਨੇ ਇੱਕ ਕੱਟ ਆਫ ਰੱਖਿਆ ਹੋਇਆ, 2 ਰਿਕੁਆਇਰਮੈਂਟਾਂ ਤੁਹਾਡੀਆਂ ਜਿਹੜੀਆਂ ਮੀਟ ਹੋਣੀਆਂ ਚਾਹੀਦੀਆਂ। ਤੀਜੀ ਰਿਕੁਆਇਰਮੈਂਟ ਇਹਨਾਂ ਦੀ ਇਹ ਹੈਗੀ ਹੈ ਕਿ 2007 ਤੋਂ ਲੈ ਕੇ ਹੁਣ ਤੱਕ ਇਹ ਕਦੀ ਛੱਡ ਕੇ ਨਾ ਗਿਆ ਹੋਵੇ ਅਮਰੀਕਾ ਦੇ ਵਿੱਚ ਹੀ ਹੋਣਾ ਚਾਹੀਦਾ। ਠੀਕ ਹੈ। ਸੋ ਇਨ ਸਮਰੀ 16 ਸਾਲ ਤੋਂ ਛੋਟੀ ਉਮਰ ਦਾ ਯੂਐਸ ਦੇ ਵਿੱਚ ਐਂਟਰੀ ਹੋਣੀ ਚਾਹੀਦੀ ਹੈ, ਤੇ 2012 ਤੋਂ ਪਹਿਲਾਂ ਉਹਦੀ ਉਮਰ 31 ਸਾਲ ਤੋਂ ਛੋਟੀ ਹੋਣੀ ਚਾਹੀਦੀ ਹੈ, ਤੇ ਇਹ ਬਿਨਾਂ ਇੰਸਪੈਕਸ਼ਨ ਦੇ ਮਤਲਬ ਕਿ ਬਾਰਡਰ ਟੱਪ ਕੇ ਆਉਣਾ ਚਾਹੀਦਾ। ਜਾਂ ਫਿਰ ਜਿਹੜੇ ਲੋਕੀ ਵੀਜ਼ਿਆਂ ਤੇ ਆਏ ਆ, ਇਹ ਬਹੁਤ ਸਵਾਲ ਆਉਂਦਾ ਕਿ ਵੀਜ਼ਿਆਂ ਵਾਲੇ ਜਿਹੜੇ ਸਾਡੇ ਪੰਜਾਬ ਤੋਂ ਕਾਫੀ ਫੈਮਿਲੀ ਜਿਹੜੇ ਲੋਕ ਆਏ ਆ, ਹਾਂਜੀ, ਹਾਂਜੀ। ਓਵਰਸਟੇ ਕਰ ਜਾਂਦੇ ਆ ਤੇ ਉਹਨਾਂ ਦਾ ਅਸਾਈਲਮ ਚੱਲਦਾ ਹੁੰਦਾ ਤੇ ਜਵਾਕ ਉਹਨਾਂ ਦੇ ਵੱਡੇ ਵੀ ਹੋ ਜਾਂਦੇ ਕਈਆਂ ਦੇ। ਉਹ ਵਾਲੇ ਕੇਸ ਦੇ ਵਿੱਚ, ਪੰਜਾਬੀਆਂ ਦੇ ਕੇਸ 'ਚ ਬਾਰਡਰ ਟੱਪ ਕੇ ਤਾਂ ਜਵਾਕ ਉਦੋਂ ਘੱਟ ਆਉਂਦੇ ਆ, ਡਾਕਾ ਡੂਕਾ ਲੈ ਹੀ ਲਿਆ ਹੋਣਾ ਸਾਰਿਆਂ ਨੇ। ਉਹਨਾਂ ਦੇ ਕੇਸ 'ਚ ਜਿਹੜੀ ਉਹਨਾਂ ਦੀ ਸ਼ਰਤ ਉਹ ਇਹ ਹੈ ਕਿ ਜਿਹੜਾ ਤੁਹਾਡਾ ਟੂਰਿਸਟ ਵੀਜ਼ਾ ਸੀਗਾ ਉਹ ਜੂਨ 2012 ਤੋਂ ਪਹਿਲਾਂ ਐਕਸਪਾਇਰ ਹੋ ਜਾਣਾ ਚਾਹੀਦਾ। ਮਤਲਬ ਕਿ ਤੁਸੀਂ ਜੂਨ 2012 ਨੂੰ ਕੱਚੇ ਤਰੀਕੇ ਨਾਲ ਇੱਥੇ ਪ੍ਰੈਜ਼ੈਂਟ ਹੋਣੇ ਚਾਹੀਦੇ ਆ, ਪੱਕੇ ਤਰੀਕੇ ਨਾਲ ਨਹੀਂ। ਠੀਕ ਹੈ। ਠੀਕ ਹੈ। ਉਹਦੇ ਵਿੱਚ ਆਪਣੇ ਜਿਹੜੇ ਪੰਜਾਬੀ ਕੇਸ ਆ ਉਹ ਕਾਫੀ ਆ ਜਾਂਦੇ ਆ, ਸਪੈਸ਼ਲੀ ਜਿਹਨਾਂ ਨੇ 2012 ਤੋਂ ਪਹਿਲਾਂ ਆ ਕੇ ਅਸਾਈਲਮ ਫਾਈਲ ਕੀਤੇ ਸੀ ਇੱਥੇ। ਓਕੇ। ਸੋ ਉਹ ਹੁਣ ਜੇ ਸਾਨੂੰ ਕਾਲ ਕਰਦੇ ਆ, ਇਹ ਯਾਦ ਰੱਖਿਓ ਕਿ ਜਿਹੜੀ ਹੁਣ ਇਹਨਾਂ ਨੇ ਰੂਲ ਕੋਡੀਫਾਈ ਕੀਤਾ, ਇੰਜੰਕਸ਼ਨ ਚੱਲ ਰਹੀ ਆ, ਜਿਹਨਾਂ ਨੇ ਫਾਈਲ ਕੀਤਾ ਉਹਨਾਂ ਦੇ ਐਕਸਟੈਂਡ ਸਾਰੇ ਹੋ ਸਕਦੇ ਆ। ਜਿਹਨਾਂ ਨੂੰ ਇਸ ਰੂਲ ਬਾਰੇ ਪਤਾ ਨਹੀਂ ਸੀਗਾ ਤੇ ਉਹ ਕਹਿੰਦੇ ਆ ਕਿ ਹੁਣ ਮੇਰਾ ਬੈਨੀਫਿਟ ਡਾਕਾ ਦਾ ਹੋਵੇ, ਨਵੇਂ ਜਿਹੜੇ ਡਾਕਾ ਦੇ ਆ ਫਿਲਹਾਲ ਨਹੀਂ ਫਾਈਲ ਹੋ ਸਕਦੇ ਜਦ ਤੱਕ ਜਿਹੜੀ ਇੰਜੰਕਸ਼ਨ ਆ ਉਹ ਸਟੈਂਡ ਕਰਦੀ ਆ। ਸੋ ਉਹ ਵਾਲੇ ਲੋਕੀ ਜਿਨ੍ਹਾਂ ਨੇ ਅਜੇ ਤੱਕ ਡਾਕਾ ਫਾਈਲ ਨਹੀਂ ਕੀਤਾ, ਉਹਨਾਂ ਨੂੰ ਥੋੜੀ ਜਿਹੀ ਵੇਟ ਕਰਨੀ ਪੈਣੀ ਹੈ। ਤੇ ਇਹਦੇ ਵਿੱਚ ਹੋਰ ਵੀ ਕੁਝ ਸ਼ਰਤਾਂ ਕਿ ਏਦਾਂ ਨਹੀਂ ਕਿ ਹੁਣ ਸਿੱਧੇ ਜਵਾਕ ਨੇ ਕਰ ਦੇਣਾ, ਜਾਂ ਤਾਂ ਸਕੂਲ ਦੇ ਵਿੱਚ ਹੋਣਾ ਚਾਹੀਦਾ ਜਵਾਕ, ਜਾਂ ਹਾਈ ਸਕੂਲ ਤੋਂ ਗ੍ਰੈਜੂਏਟ ਹੋਣਾ ਚਾਹੀਦਾ, ਜਾਂ ਜੀਈਡੀ ਦੀ ਡਿਗਰੀ ਹੋਣੀ ਚਾਹੀਦੀ ਆ, ਜਾਂ ਫਿਰ ਕੋਸਟਲ ਗਾਰਡ ਜਾਂ ਹੋਰ ਆਰਮਡ ਫੋਰਸਿਸ ਦੇ ਵਿੱਚ ਕੰਮ ਕੀਤਾ ਹੋਣਾ ਚਾਹੀਦਾ। ਸੋ ਮਤਲਬ ਉਹਨਾਂ ਦੀ ਸ਼ਰਤ ਇਹ ਹੈ ਕਿ ਬੰਦਾ ਵਿਹਲਾ ਨਹੀਂ ਹੋਣਾ ਚਾਹੀਦਾ, ਹਾਂ। ਸਕੂਲ ਜੀਈਡੀ ਵਗੈਰਾ ਉਹ ਕਵਰ ਹੋਣੀ ਚਾਹੀਦੀ ਹੈ। ਸੋ ਉਹਨਾਂ ਜਵਾਕਾਂ ਨੂੰ ਇਹ ਡਾਕਾ ਤਾਂ ਦਿੰਦੇ ਆ, ਤੇ ਇਹਦੇ ਨਾਲ ਨਾਲ ਇਹ ਹੈ ਕਿ ਕੋਈ ਫੈਲਨੀ ਅਫੈਂਸ ਨਹੀਂ ਹੋਣਾ ਚਾਹੀਦਾ, ਸਿਗਨੀਫੀਕੈਂਟ ਮਿਸਡਿਮੀਨਰ ਨਹੀਂ ਹੋਣਾ ਚਾਹੀਦਾ, ਤੇ ਜ਼ਿਆਦਾਤਰ ਸਾਡੇ ਜਿਹੜੇ ਸਾਊਥ ਅਮਰੀਕਾ ਵਾਲੇ ਕਲਾਇੰਟ ਆ, ਕਾਫੀ ਡੀਯੂਆਈ ਵਗੈਰਾ ਕਾਫੀ ਜਿੱਦਾਂ ਕਾਮਨ ਆ, ਲੋਕਾਂ ਨੂੰ 2-3 ਜਿੱਦਾਂ ਵੱਧ ਮਿਲੀ ਆ। ਸੋ ਠੀਕ ਜਿਹਨਾਂ ਹੈ। ਨੂੰ ਡੀਯੂਆਈ ਵਗੈਰਾ ਜਾਂ ਇਦਾਂ ਦਾ ਕੋਈ ਵੀ ਚੀਜ਼ ਜਿਹੜੀ ਮਿਲੀ ਆ, ਉਹ ਤੁਹਾਡਾ ਡਾਕਾ ਦਾ ਕੇਸ ਜਿਹੜਾ ਖਰਾਬ ਕਰ ਸਕਦੀ ਆ। ਸੋ ਕਹਿਣ ਦਾ ਮਤਲਬ ਆ ਕਿ ਇਹਨਾਂ ਨੇ ਕਾਫੀ ਸਟ੍ਰਿਕਟ ਜਿਹੜਾ ਕ੍ਰਾਈਟੇਰੀਆ ਰੱਖਿਆ ਕਿ ਜਿਹੜੇ ਪੜ੍ਹਦੇ ਲਿਖਦੇ ਜਵਾਕ ਆ, ਜਾਂ ਜਿਹਨਾਂ ਨੇ ਘੱਟੋ ਘੱਟ ਹਾਈ ਸਕੂਲ ਫਿਨਿਸ਼ ਕੀਤਾ, ਜੀਡੀ ਡਿਗਰੀ ਲਈ ਆ, ਜਾਂ ਆਰਮੀ ਵਿੱਚ ਜਾਂ ਕੋਸਟਲ ਗਾਰਡ 'ਚ ਕੰਮ ਕੀਤਾ, ਤੇ ਪੂਰਾ ਉਹਨਾਂ ਦਾ ਜਿਹੜਾ ਕਲੀਨ ਰੈਕਡ ਆ, ਉਹਨਾਂ ਨੂੰ ਇਹ ਵਰਕ ਆਥੋਰਾਈਜੇਸ਼ਨ ਦੇ ਰਹੇ ਆ 2-2 ਸਾਲ ਦੀ ਕਰਕੇ। ਸੋ ਇਹ ਰੂਲ